ਸਟਾਕਟਨ ਗੁਰਦੁਆਰਾ ਸਾਹਿਬ ਦਾ 25ਵਾਂ ਨਗਰ ਕੀਰਤਨ ਹੈ। ਸੋ ਇਹ ਜੋ ਅਸੀਂ ਨਗਰ ਕੀਰਤਨ ਸਾਡੇ ਬਜ਼ੁਰਗਾਂ ਨੇ 1999 ਦੀ ਵਿਸਾਖੀ ਵਾਲੇ ਦਿਨ ਤੋਂ ਪਹਿਲਾ ਨਗਰ ਕੀਰਤਨ ਸ਼ੁਰੂ ਕੀਤਾ 300 ਸਾਲਾਂ ਦੇ ਉੱਤੇ ਉਹ ਨਿਰੰਤਰ ਜਾਰੀ ਹੈ। ਗੁਰਦੁਆਰਾ ਸਾਹਿਬ ਸਟਾਕਟਨ ਦੇ ਪ੍ਰਬੰਧਕ ਅੱਜ ਦੇ ਸਮਾਗਮਾਂ ਦੇ ਬਾਰੇ ਆਪਣੇ ਨਾਲ ਜਾਣਕਾਰੀਆਂ ਦੇਣਗੇ, ਕਿੱਦਾਂ ਅੱਜ ਸਾਰਾ ਕੁਝ ਜਿਹੜਾ ਉਹ ਚੱਲਣਾ ਆ। ਆਓ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੋ ਵੀਰ ਜੀ, ਅੱਜ ਦੇ ਸਮਾਗਮਾਂ ਬਾਰੇ ਦੱਸੋ, ਕਿੰਨੇ ਵਜੇ ਨਗਰ ਕੀਰਤਨ ਦੀ ਆਰੰਭਤਾ ਆ? ਮੌਸਮ ਵੀ ਹੁਣ ਸਾਫ਼ ਹੋ ਗਿਆ, ਕੱਲ ਮੀਂਹ ਪਿਆ ਸੀ, ਅੱਜ ਹੁਣ ਦਿਨ ਸਾਫ਼ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ 325ਵੇਂ ਪ੍ਰਗਟ ਦਿਵਸ ਦੇ ਉੱਤੇ ਸਮੂਹ ਸਿੱਖ ਕੌਮ ਨੂੰ ਅਤੇ ਸਟਾਕਟਨ ਗੁਰਦੁਆਰਾ ਸਾਹਿਬ ਦੇ 25ਵੇਂ ਨਗਰ ਕੀਰਤਨ ਦੇ ਉੱਪਰ ਸਿੱਖ ਕੌਮ ਨੂੰ ਵਧਾਈ ਭੇਟ ਕਰਦੇ ਹਾਂ। ਤੇ ਉਹ ਵਿਲੱਖਣ ਦਿਨ ਜੋ ਗੁਰੂ ਸਾਹਿਬ ਨੇ ਵਿਸਾਖ ਨੂੰ ਦਾ ਨਿਰਧਾਰਿਤ ਕੀਤਾ ਹੈ, ਵਿਸਾਖੀ ਦਾ ਦਿਨ ਪਹਿਲੇ ਵਿਸਾਖ ਦਾ ਚੁਣਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਜੋ ਅਵਤਾਰ ਆ ਉਹ ਪਹਿਲੀ ਵਿਸਾਖ ਨੂੰ ਹੁੰਦਾ ਆ, ਤੇ ਜਿਹੜਾ ਉਹ ਜੁਗਤ ਆ ਉਸ ਨੂੰ ਪ੍ਰਗਟ ਵੀ ਉਹਨਾਂ ਨੇ ਪਹਿਲੀ ਵਿਸਾਖ ਨੂੰ ਕੀਤੀ। 329 ਸਾਲ ਦਾ ਉਹ ਸਮਾਂ ਤੇ ਖਾਲਸੇ ਨੂੰ ਵਿਲੱਖਣ ਜਿਹੜੀ ਆਇਡੈਂਟੀਟੀ ਪ੍ਰਦਾਨ ਕੀਤੀ ਹੈ। ਅਸੀਂ ਇਸ ਦੇ ਉੱਤੇ ਆਪ ਸਿੱਖ ਕੌਮ ਨੂੰ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ। ਸਟਾਕਟਨ ਗੁਰਦੁਆਰਾ ਸਾਹਿਬ ਦਾ 25ਵਾਂ ਨਗਰ ਕੀਰਤਨ ਹੈ ਜੋ ਸਮਾਗਮ ਅੰਦਰ ਸਵੇਰੇ 5 ਵਜੇ ਤੋਂ ਸਟਾਰਟ ਨੇ। ਆਸਾ ਦੀ ਵਾਰ ਤੋਂ ਉਪਰੰਤ ਕੀਰਤਨ ਚੱਲ ਰਿਹਾ। ਉਸ ਤੋਂ ਬਾਅਦ 10 ਤੋਂ 10:30 ਦੇ ਵਜੇ ਦੇ ਵਿੱਚ ਸਟੇਟ ਤੇ ਲੋਕਲ ਅਫੀਸ਼ੀਅਲਸ ਇੱਥੇ ਆਉਣਗੇ। ਉਹਨਾਂ ਤੋਂ ਬਾਅਦ ਨਗਰ ਕੀਰਤਨ ਠੀਕ 11 ਵਜੇ ਇੱਥੋਂ ਆਰੰਭ ਹੋਵੇਗਾ, ਜਿਸ ਦੇ ਪ੍ਰਬੰਧ ਸਾਰੇ ਕੀਤੇ ਗਏ ਨੇ। ਰੂਟ ਜਿਹੜਾ ਆ ਉਹ 3 ਮਾਈਲ ਦਾ 3.5 ਮਾਈਲ ਦਾ ਹੈ। ਸੋ ਇਹ ਜੋ ਅਸੀਂ ਨਗਰ ਕੀਰਤਨ ਸਾਡੇ ਬਜ਼ੁਰਗਾਂ ਨੇ 1999 ਦੀ ਵਿਸਾਖੀ ਵਾਲੇ ਦਿਨ ਤੋਂ ਪਹਿਲਾ ਨਗਰ ਕੀਰਤਨ ਸ਼ੁਰੂ ਕੀਤਾ 300 ਸਾਲਾਂ ਦੇ ਉੱਤੇ ਉਹ ਨਿਰੰਤਰ ਜਾਰੀ ਹੈ। ਨਗਰ ਕੀਰਤਨ ਜਲੂਸ ਜਿਹੜੇ ਆ ਉਹ ਇਸ ਕਰਕੇ ਕੱਢੇ ਜਾਂਦੇ ਨੇ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀਆਂ ਮਾਣਮੱਤੀਆਂ ਪਰੰਪਰਾਵਾਂ, ਸਾਡੇ ਇਤਿਹਾਸ ਦੀ ਜਿਹੜੀ ਜਾਣਕਾਰੀ ਦਿੱਤੀ ਜਾਵੇ। ਇਸ ਸਾਲ ਸਾਡੇ ਕੋਲ ਭਾਈ ਪਿੰਦਰਪਾਲ ਸਿੰਘ 10 ਦਿਨ ਕਥਾ ਕਰਕੇ ਗਏ ਨੇ। ਉਹਨਾਂ ਤੋਂ ਇਲਾਵਾ ਵੀਰ ਸਰਬਜੀਤ ਸਿੰਘ ਲਾਡੀ, ਭਾਈ ਹਰਵਿੰਦਰ ਸਿੰਘ ਜੀ ਹਾਜ਼ੂਰੀ ਕੀਰਤਨੀਏ ਦਰਬਾਰ ਸਾਹਿਬ ਜੋ ਅਜੇ ਵੀ ਕੀਰਤਨ ਕਰ ਰਹੇ ਨੇ, ਫਲੋਰ ਦੇ ਨਾਲ ਵੀ ਜਾਣਗੇ। ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਜਿਹੜੇ ਇੱਥੇ ਜਿਨ੍ਹਾਂ ਨੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਨੇ ਸੰਗਤਾਂ ਦੇ ਲਈ, ਤੇ ਜਿਹੜੀ ਸਮੂਹ ਇਲਾਕਾ ਸਾਧ ਸੰਗਤ ਨੇ ਉਹਨਾਂ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ ਹੈ। ਸੋ ਜਿੱਥੇ ਅਸੀਂ ਇਹ ਨਗਰ ਕੀਰਤਨ ਸਭੇ ਸਾਂਝੀਵਾਲਤਾ ਦਾ ਜੋ ਗੁਰੂ ਨਾਨਕ ਸਾਹਿਬ ਦਾ ਮੈਸੇਜ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਤ ਪਾਤ ਖਤਮ ਕਰਕੇ ਇਹ ਸਾਨੂੰ ਖਾਲਸਾ ਪੰਥ ਸਾਜਿਆ ਜਿਹੜਾ ਉਸ ਤੇ ਜਿਹੜਾ ਅਸੀਂ ਇੱਥੇ ਜਿਹੜਾ ਗੁਰੂ ਸਾਹਿਬ ਦਾ ਉਪਦੇਸ਼ ਜਿੱਥੇ ਦਿੰਦੇ ਆ ਉੱਥੇ ਸਮੂਹ ਸਿੱਖ ਕੌਮ ਨੂੰ ਤੇ ਆਪ ਜੀ ਨੂੰ ਸਾਰਿਆਂ ਜੀ ਆਖਦੇ ਹਾਂ। ਆਪਾਂ ਨਗਰ ਕੀਰਤਨ ਦੇ ਵਿੱਚ ਜੋ ਸਿਟੀ ਦੀਆਂ ਗਾਈਡਲਾਈਨਸ ਨੇ ਬੇਨਤੀ ਕਰਦੇ ਹਾਂ ਆਪਾਂ ਉਹਨਾਂ ਨੂੰ ਫੋਲੋ ਕਰਨਾ ਹੈ। ਕੋਈ ਵੀ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਨਾ ਕਰੇ। ਅਸੀਂ ਐਜ ਮੈਂ ਸਿਕਿਉਰਿਟੀ ਇੰਚਾਰਜ ਹੋਣ ਕਰਕੇ ਮੈਨੂੰ ਗੁਰਦੁਆਰਾ ਸਾਹਿਬ ਨੇ ਮੈਨੂੰ ਤੇ ਗੁਰਦੇਵ ਸਿੰਘ ਹੋਰਾਂ ਨੂੰ ਸਾਨੂੰ ਉਹ ਜ਼ਿੰਮੇਵਾਰੀ ਦਿੱਤੀ ਹੈ। ਪੁਲਿਸ ਇੱਥੇ ਮੌਜੂਦ ਹੈ, FBI ਦੇ ਬੰਦੇ ਇੱਥੇ ਮੌਜੂਦ ਨੇ, ਸਿਕਿਉਰਿਟੀ ਸਾਡੀ ਪ੍ਰਾਈਵੇਟ ਸਾਡੀ ਇੱਥੇ ਮੌਜੂਦ ਆ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹੀ ਬੱਚੇ ਨੇ ਉਹ ਕਿਸੇ ਗਰੁੱਪ ਜਾਂ ਧੜੇ ਦੇ ਹੋਣ ਇੱਥੇ ਆ ਕੇ ਕੋਈ ਹੁੱਲੜਬਾਜ਼ੀ ਕਰਨ। ਬੇਨਤੀ ਕਰਦੇ ਆ ਭਾਈ ਤੁਸੀਂ ਗੁਰੂ ਦਾ ਦਿਨ ਹੈ, ਤੁਹਾਡਾ ਪ੍ਰਗਟ ਦਿਵਸ ਆ। ਜਿਹੜੀ ਪ੍ਰਗਟ ਚੀਜ਼ ਹੋਈ ਹੋਵੇ ਉਹ ਕਦੀ ਉਹਦੀ ਨਾ ਮੌਤ ਹੁੰਦੀ ਹੈ ਨਾ ਮਰਦੀ ਹੈ। ਤੁਸੀਂ ਵੀ ਮੇਨ ਸਟਰੀਮ 'ਚ ਆਵੋ, ਆਪਾਂ ਆਪਣੀ ਕੌਮ ਦੇ ਆਪਣੇ ਘਰ ਦੀ ਗੱਲ ਕਰ ਸਕੀਏ। ਸਾਨੂੰ ਖਾਲਿਸਤਾਨ ਜਿਹੜਾ ਆ ਲੌਂਗ ਡਿਊ ਪਿਆ ਆ, ਅਸੀਂ ਉਹ ਆਪਣਾ ਖਾਲਿਸਤਾਨ ਲੈਣਾ ਹੈ। ਸਾਰੇ ਆਪਾਂ ਰਲ ਮਿਲ ਕੇ ਸੰਘਰਸ਼ਸ਼ੀਲ ਹੋਈਏ ਆਪਣੇ ਕੌਮੀ ਕਾਜ ਦੇ ਲਈ, ਨਾ ਕਿ ਆਪਾਂ ਛੋਟੀਆਂ ਮੋਟੀਆਂ ਜਿਹੜੀਆਂ ਰੰਜਿਸ਼ਾਂ ਖੁੰਦਕਾਂ ਲੜਾਈਆਂ ਜਿਹੜੀਆਂ ਨਾ ਹੋਣ। ਤੇ ਇਹ ਵੀ ਦੱਸਿਓ ਵੀ ਪਾਰਕਿੰਗ ਦਾ ਕਿੱਦਾਂ ਪ੍ਰਬੰਧ ਆ, ਕਿੱਥੇ ਪਾਰਕ ਕਰ ਸਕਦੇ ਆ, ਸ਼ਟਲ ਚੱਲ ਰਹੀ ਆ, ਕੀ ਪ੍ਰਬੰਧ ਨੇ? ਪਾਰਕਿੰਗ ਦਾ ਜੀ ਪ੍ਰਬੰਧ ਫੇਅਰ ਗਰਾਊਂਡ ਦੇ ਉੱਤੇ 20 ਸਟਰੀਟ ਦਾ ਐਡਰੈਸ ਹੈਗਾ 1701 20 ਸਟਰੀਟ ਹੈ। ਉੱਥੋਂ ਬੱਸਾਂ ਚੱਲਣਗੀਆਂ ਗੇਟ ਨੰਬਰ 6 ਤੇ ਉਸ ਦੇ ਨਾਲ ਹੀ ਅਸੀਂ ਓਪਨ ਕੀਤਾ ਹੈ Kmart ਦੀ ਪਾਰਕਿੰਗ ਲਾਟ ਆ ਜਿਹੜੀ ਆਪਣੇ ਕਿਸੇ ਸਿੱਖ ਵੀਰ ਦੀ ਉਹ ਪਾਰਕ ਸਪੇਸ ਆ, ਉਹ ਕਸ਼ਮੀਰ ਸਿੰਘ ਫੁਲਾਵਰਾਂ ਨੇ ਉਹ ਖੋਲ੍ਹੀ ਆ। ਉੱਥੋਂ ਹੀ ਬੱਸਾਂ ਚੱਲਣਗੀਆਂ। ਉਹ ਮੈਰੀਪੋਜ਼ਾ ਦੇ ਉੱਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਬੱਸਾਂ ਚੱਲਣੀਆਂ? ਜਿੰਨੀ ਦੇਰ ਤੱਕ ਸੰਗਤ ਚੱਲੇਗੀ 10 ਵਜੇ ਤੋਂ ਲੈ ਕੇ ਉਹਨਾਂ ਦੀ ਜਿਹੜੀ ਆ ਸ਼ਾਮ ਦੇ 5 ਵਜੇ ਤੱਕ ਜਿਹੜੀਆਂ ਉਹ 10-12 ਬੱਸਾਂ ਨੇ ਜਿਹੜੀਆਂ ਕੰਟੀਨਿਊਸ ਰੋਟੇਟ ਕਰਨਗੀਆਂ। ਤੇ ਉਹਨਾਂ ਦਾ ਡੈਜ਼ਿਗਨੇਟਡ ਇੱਥੇ ਜਗ੍ਹਾ ਬਣਾਈ ਆ। ਉੱਥੋਂ ਅਸੀਂ ਕਾਰਟਾਂ ਦਾ ਪ੍ਰਬੰਧ ਕੀਤਾ ਹੈ, ਗੋਲਫ ਕੋਰਟਸ ਜਿਹੜੀਆਂ ਉੱਥੋਂ ਉਹਨਾਂ ਨੂੰ ਲੈ ਕੇ ਆਉਣਗੀਆਂ, ਬੱਚਿਆਂ ਨੂੰ ਬਜ਼ੁਰਗਾਂ ਨੂੰ ਜਾਂ ਜਿਹਨੂੰ ਵੀ ਲੋੜ ਆ ਉਹਨੂੰ ਲੈ ਕੇ ਇੱਥੇ ਤੱਕ ਪਹੁੰਚਦਾ ਕਰਨਗੇ ਜੀ। ਸੋ ਬਿਲਕੁਲ ਮੌਸਮ ਵੀ ਠੀਕ ਹੈ,
ਕਲੀਅਰ ਹੈ। ਕੱਲ ਮੀਂਹ ਪਿਆ ਹੈ ਨੋ ਡਾਊਟ, ਪਰ ਅੱਜ ਠੀਕ ਆ, ਬੱਦਲਬਾਈ ਰਹਿਣੀ ਹੈ। ਜੈਕਟ ਜੁਗੜ ਲੈ ਕੇ ਆਓ, ਤੇ ਜਿੰਨੀਆਂ ਸੰਗਤਾਂ ਅਜੇ ਦੇਖ ਰਹੀਆਂ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਹੁਮ ਹੁਮਾ ਕੇ ਗਦਰੀ ਬਾਬਿਆਂ ਦੇ ਇਤਿਹਾਸਿਕ ਸਥਾਨ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਪਹੁੰਚੋ ਤੇ 325ਵੇਂ ਜਿਹੜੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ 25ਵਾਂ ਮਹਾਨਗਰ ਕੀਰਤਨ ਜੋ ਇੱਥੇ ਸਜਾਇਆ ਜਾ ਰਿਹਾ ਆ ਉਸ ਦੇ ਵਿੱਚ ਸ਼ਮੂਲੀਅਤ ਕਰੋ, ਹਾਜ਼ਰੀਆਂ ਭਰੋ। ਵੀਰ ਜੀ, ਆਪ ਜੀ ਕੀ ਕਹਿਣਾ ਚਾਹੁੰਦੇ ਆ? ਮੈਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਖਾਲਸਾ ਸਾਧ ਸੰਗਤ ਨੂੰ ਖਾਲਸਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ। ਜੀ, ਸੋ ਕਵਰੇਜ ਲਗਾਤਾਰ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਜਾਰੀ ਰਹੇਗੀ। ਤੁਸੀਂ ਜੁੜੇ ਰਹੋ ਇਸ ਤਰੀਕੇ ਦੇ ਨਾਲ ਪੰਜਾਬੀ ਰੇਡੀਓ ਯੂਐਸਏ, ਪੰਜਾਬੀ ਟੀਵੀ ਯੂਐਸਏ ਦੇ ਨਾਲ। ਮਿਲਦੇ ਹਾਂ ਜੀ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।